ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹਮੇਸ਼ਾ ਤਰ੍ਹਾਂ ਅੱਜ ਵੀ ਆਪਾਂ ਦਰਸ਼ਕਾਂ ਦੇ ਆਪਣੇ ਜਿਹੜੇ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ, ਉਸ ਤੋਂ ਬਾਅਦ ਐਂਡ ਵਾਲਾ ਇਸ਼ੂ ਹੋਏਗਾ ਜੀ ਡਾਕਟਰ ਸਾਹਿਬ। ਵੀਰ ਵਰਿੰਦਰ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੰਗ੍ਰੈਚੁਲੇਸ਼ਨਸ ਗੁਰਮੇਰ ਕੌਰ, ਵੈਰੀ ਗੁੱਡ, ਬਹੁਤ ਸ਼ੁਕਰੀਆ ਵੀਰ ਜੀ। ਕਸ਼ਮੀਰ ਵਿਰਕ ਲਿਖਦੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ। ਵੀਰ ਭੁਪਿੰਦਰ ਸਿੰਘ ਲਿਖਦੇ ਨੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਤਵੀਆਂ ਦੀ ਹਿੱਕ ਤੇ ਤਾਂ ਸੱਪ ਮੇਲਦੇ ਹੋਣਗੇ ਇਸ ਖਬਰ ਨਾਲ, ਕੋਈ ਸ਼ੱਕ ਨਹੀਂ ਹੈ, ਸੱਪ ਵੀ ਖੜ ਪਏ। ਭੈਣ ਜੀ ਮਨਮੰਥਨ ਕੌਰ ਅੱਜ ਕਈ ਦਿਨਾਂ ਬਾਅਦ ਆਏ ਨੇ, ਇਹਨਾਂ ਨੇ ਲਿਖਿਆ ਗੁਰਮੇਰ ਕੌਰ ਹੈਡ ਪ੍ਰੂਵਡ that silence can be very potent. Her presentation was powerful and those who had trolled her lacked the wisdom and sensitivity. Very happy to see her being recognized by Time magazine. May she continue to be a good role model for young girls everywhere. So proud of this core. बहुत खूबसूरत ट्रिब्यूट है कि ये ਜਿਹੜੀ ਅਲਟੀਮੇਟਲੀ ਹੈ। ਕਈ ਵਾਰ ਅਸੀਂ ਸਮਝਦੇ ਹਾਂ ਕਿ ਜਿੰਨਾ ਉੱਚੀ ਅਸੀਂ ਬੋਲੀਏ ਸ਼ਾਇਦ ਉਹਦਾ ਪ੍ਰਭਾਵ ਪੈਂਦਾ ਜੀ। ਸਾਇਲੈਂਸ ਵੀ ਆਪਣੇ ਆਪ ਦੇ ਵਿੱਚ, ਔਰ ਬੀਬੀ ਨੇ ਜਿਹੜੀ ਪਹਿਲਾ ਉਹਦਾ ਉਹ ਹੈ ਸਾਰਾ 27-28 ਲੈ ਕੇ ਪਲੈਕੇਟਸ, ਕੋਈ ਆਵਾਜ਼ ਨਹੀਂ, ਲੇਕਿਨ ਚਿਹਰਾ ਲਿਖਤ ਔਰ ਉਹ ਪ੍ਰਭਾਵ ਇੰਨੇ ਪਾਵਰਫੁਲ। ਹਾਂ ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਮੇਰ ਕੌਰ ਨੇ ਜਿਹੜਾ ਸਿੱਖ ਕਰੈਕਟਰ ਹੈ ਜੀ, ਡਿਫਾਈਂਸ, ਚੈਲੰਜ ਔਰ ਮੁਸੀਬਤ ਦੇ ਸਾਹਮਣੇ ਦੌੜਨ ਦੀ ਬਜਾਏ ਖਲੋ ਕੇ ਕਰਨਾ, ਔਰ ਸੱਚਮੁੱਚ ਹੀ ਹਾਂ ਇਹ ਬੜੀ ਫਖਰ ਵਾਲੀ ਗੱਲ ਹੈ। ਔਰ ਉਹਨਾਂ ਨੇ ਭੈਣ ਜੀ ਨੇ ਠੀਕ ਕਿਹਾ ਕਿ ਵੀ ਇਹ ਯੰਗ ਬੱਚੀਆਂ ਦੇ ਲਈ ਇੱਕ ਰੋਲ ਮਾਡਲ ਹੈ। ਅਮਨਦੀਪ ਕੌਰ, ਅਮਨਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਧਰੀ ਜ਼ਫਰ ਜੱਟ ਲਿਖਦੇ ਨੇ ਆਈ ਲਵ, ਬਹੁਤ ਸ਼ੁਕਰੀਆ ਜ਼ਫਰ ਸਾਹਿਬ। ਗੁਰਨਾਮ ਸਿੰਘ ਵਾਓ ਗੁਰਮੇਰ ਯੂ ਆਰ ਗ੍ਰੇਟ, ਵਾਕਈ ਗ੍ਰੇਟ। ਔਰ ਸੁਖਮਿੰਦਰ ਸਿੰਘ ਰਿਆਤ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਭੈਣ ਜੀ, ਗੁਰਮੇਹਰ ਕੌਰ ਦੀ ਬਹਾਦਰੀ ਦੀ ਵਿਦੇਸ਼ਾਂ 'ਚ ਰੈਕਗਨੀਸ਼ਨ ਹੋ ਰਹੀ ਹੈ, ਇਸ ਤੋਂ ਉਲਟ ਭਾਰਤ ਵਿੱਚ ਉਸ ਨੂੰ ਬੁਰੀ ਤਰ੍ਹਾਂ ਟਰੋਲ ਕੀਤਾ ਗਿਆ। ਕੌਰ ਨੇ ਸਹੀ ਅਰਥਾਂ ਵਿੱਚ ਇੱਕ ਸਿੰਘਣੀ ਹੋਣ ਦਾ ਸਹੀ ਪ੍ਰਗਟਾਵਾ ਕੀਤਾ। ਅੱਜ ਇੱਦਾਂ ਦੇ ਸਹੀ ਤੇ ਨਿਰਭੀਕ ਨੌਜਵਾਨਾਂ ਦੀ ਲੋੜ ਹੈ ਇੱਕ ਪੋਜ਼ਿਟਿਵ ਚੇਂਜ ਲਿਆਉਣ ਲਈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਿਰਫ ਬੱਚੀਆਂ ਲਈ ਨਹੀਂ ਸਗੋਂ ਸਿੰਘਾਂ ਦੇ ਲਈ ਵੀ ਇੱਕ ਇਹ ਰੋਲ ਮਾਡਲ ਨੇ, ਔਰ ਇਸ ਦੀ ਸਾਨੂੰ ਲੋੜ ਹੈ। ਅਮਰਜੀਤ ਸਿੰਘ ਖਾਲਿਸਤਾਨੀ ਲਿਖਦੇ ਨੇ ਡਾਕਟਰ ਸਾਹਿਬ ਜੀ ਗੁਰਫਤਿਹ ਤੁਹਾਨੂੰ ਤੇ ਸਾਰੀ ਟੀਮ ਨੂੰ। ਘਟੀਆ ਮਨੂਵਾਦੀਆਂ ਦੇ ਸਾਰੇ ਹੀ ਘਟੀਆ ਕੰਮ ਅਤੇ ਘਟੀਆ ਸੋਚ, ਘੱਟ ਗਿਣਤੀਆਂ ਪ੍ਰਤੀ ਮਾੜੀ ਸੋਚ ਵਿੱਚ ਇੱਕ ਹੋਰ ਵਾਧਾ। ਦਾਦਰੀ ਵਿੱਚ ਗਊ ਦੇ ਮਾਸ ਦੇ ਨਾਮ ਉੱਪਰ ਕਤਲ ਕੀਤੇ ਮੁਹੰਮਦ ਇਖਲਾਕ ਦੇ ਕਾਤਲਾਂ ਦੀ ਜ਼ਮਾਨਤ ਬੀਜੇਪੀ ਦੇ ਸਥਾਨਕ ਲੀਡਰ ਨੇ ਦਿੱਤੀ। ਨਾਲੇ ਨੌਕਰੀ ਦੇਣ ਦਾ ਵਾਅਦਾ, ਹੋਰ ਕੀ ਸਬੂਤ ਚਾਹੀਦਾ ਹੈ। ਇਹ ਸਾਰੇ ਪਿੱਛੇ RSS ਦੀ ਸਿਆਸੀ ਜਮਾਤ ਬੀਜੇਪੀ ਹੈ। ਸਿੱਖਾਂ ਅਤੇ ਮੁਸਲਮਾਨਾਂ ਦੇ ਹੱਕੀ ਮੰਗਾਂ ਮੰਗਣ ਵਾਲੇ ਨੌਜਵਾਨਾਂ ਨੂੰ 25 ਸਾਲਾਂ ਬਾਅਦ ਵੀ ਜ਼ਮਾਨਤ ਨਹੀਂ ਦਿੰਦੇ ਦੋਹਰੇ ਕਾਨੂੰਨ। ਵੀਰ ਖਾਲਿਸਤਾਨੀ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਤੋਂ ਸਈਆਂ ਭੈ ਕੋਤਵਾਲ ਤੋਂ ਡਰ ਕਾਹੇਗਾ, ਉਹਨਾਂ ਦੇ ਲਈ ਜ਼ਮਾਨਤ ਕਰ ਦੇਣ, ਉਹਨਾਂ ਨੂੰ ਐਕਵਿਟ ਕਰ ਦੇਣ। ਜੋ ਗੁਜਰਾਤ 'ਚ 2002 ਦੇ ਮੁਸਲਮਾਨਾਂ ਦੇ ਕਾਤਲ ਨੇ ਉਹ ਵੀ ਸਾਰੇ ਬਾਹਰ ਆ ਗਏ, ਕਰਨਲ ਪ੍ਰੋਤ ਵੀ, ਸਾਧਵੀ ਪ੍ਰਗਿਆ ਵੀ, ਔਰ ਸਾਰੇ ਉਹਨਾਂ ਨੂੰ, ਅਸੀਮਾਨੰਦ ਵੀ, ਔਰ ਵੀਰ ਸ਼ਿੰਦਾ ਜੋਸ਼ਨ, ਅਮਨ ਸਿੰਘ, ਇਹਨਾਂ ਨੇ ਵੀ ਵਾਹਿਗੁਰੂ ਜੀ ਕਰਕੇ ਲਿਖਿਆ। ਮੈਂ ਕੁਇਕਲੀ ਇਸ਼ੂ ਤਾਂ ਉਹ ਬਹੁਤ ਲੰਬਾ ਚੌੜਾ ਨਹੀਂ ਹੈ, ਇਸੇ ਦੀ ਕੰਟੀਨਿਊਟੀ। ਔਰ ਇਹ ਖਬਰ ਹੈ ਕਿ ਮੈਨ ਇਨ ਵੀਲ ਚੇਅਰ ਕਾਲਡ ਪਾਕਿਸਤਾਨੀ ਫॉर ਸਿਟਿੰਗ ਡਿਊਰਿੰਗ ਨੈਸ਼ਨਲ ਐਂਥਮ ਇਨ ਗੁਵਾਹਾਟੀ ਮਲਟੀਪਲੈਕਸ, ਕਿ ਗੁਵਾਹਾਟੀ ਅਸਾਮ ਦੇ ਵਿੱਚ ਇੱਕ ਜਿਹੜਾ ਕਿ ਬਿਮਾਰ ਹੈ, ਉੱਠ ਹੀ ਨਹੀਂ ਸਕਦਾ, ਉਹਦਾ ਨਾਂ ਸ਼ਿਸ਼ੂ ਸਰੋਹੀ ਹੈ। ਉਹ ਇੱਕ ਡਾਇਰੈਕਟਰ ਇਸ ਆਰਗੇਨਾਈਜੇਸ਼ਨ ਦਾ, ਅਰਮਾਨ ਅਲੀ, ਉਹ ਬੈਠਾ ਸੀ ਜਦੋਂ ਕਿ ਚੱਲ ਰਿਹਾ ਸੀ ਨੈਸ਼ਨਲ ਐਂਥਮ ਹੋਇਆ ਵੀਲ ਚੇਅਰ ਤੇ, ਔਰ ਉਹਨੂੰ ਪਿੱਛੋਂ ਉਹਨਾਂ ਨੇ ਕਿਹਾ ਕਿ ਵੀ ਇਹ ਪਾਕਿਸਤਾਨੀ ਹੈ ਜੋ ਵੈਨ ਜਨ ਗਨ ਮਨ ਵਾਜ਼ ਬੀਇੰਗ ਪਲੇਡ, ਔਰ ਉਹਨਾਂ ਨੇ ਕਿਹਾ ਵੀ ਆਈ ਚੂਜ਼ ਨਾਟ ਟੂ ਕਨਫਰੰਟ ਹਿਮ। ਮੈਨੂੰ ਉਹਨਾਂ ਨੇ ਜਦੋਂ ਕਿਹਾ, ਮੈਂ ਇਹ ਕਿਹਾ ਕਿ ਵੀ ਇੱਕ ਪਿੱਛੇ ਬੈਠੀ ਸੀਟ ਤੇ ਨੇ ਇੱਕ ਬੰਦੇ ਨੇ ਕਿਹਾ ਸਾਹਮਣੇ ਇੱਕ ਪਾਕਿਸਤਾਨੀ ਬੈਠਾ ਹੈ, ਔਰ ਜਦੋਂ ਮੈਂ ਉਹਨੂੰ ਅਜੇ ਕਨਫਰੰਟ ਨਹੀਂ ਕੀਤਾ ਕਿਉਂਕਿ ਮੈਨੂੰ ਇਹ ਜਿਹੜਾ ਰੀਅਲ ਖੌਫ ਹੈ, I chose not to confront him because of the current situation in the country with cases of lynching happening in India from slightest provocations. The crowd inside the hall could have turned against me if they came to know I am a Muslim. ਹੁਣ ਇਸ ਲੈਵਲ ਦਾ ਬੰਦਾ ਉਹ ਵਿਚਾਰਾ ਪਾਲਿਸੀ ਨਾਲ ਸਫਰ ਕਰਦਾ ਹੈ, ਬਹਿ ਨਹੀਂ ਸਕਦਾ,
ਵੈਸੇ ਉਹ ਇੱਕ NGO ਬਣਾ ਕੇ ਲੜ ਰਿਹਾ ਉਹਨਾਂ ਦੇ ਹੱਕਾਂ ਲਈ ਜਿਹੜੇ ਫਿਜ਼ੀਕਲੀ ਡਿਸੇਬਲਡ ਨੇ। ਸੋ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਪਹਿਲਾਂ ਵੀ ਇਵੇਂ ਹੋਇਆ ਕਿ ਵੀ ਜਿਵੇਂ ਗੋਆ ਦੇ ਵਿੱਚ ਪਿਛਲੇ ਸਾਲ ਸਾਲੀ ਚਤੁਰਵੇਦੀ ਇੱਕ ਸਿਨੇਮੇ ਦੇ ਵਿੱਚ ਗਿਆ ਔਰ ਉਹ ਵਿਚਾਰਾ ਖੜਾ ਨਹੀਂ ਸੀ ਹੋ ਸਕਦਾ ਕਿਉਂਕਿ ਉਹ ਪੈਰਾਲਿਟਿਕ ਸੀ ਔਰ ਉਹਨੂੰ ਉਹਨਾਂ ਨੇ ਜਿਹੜਾ ਉਹਦੇ ਤੇ ਹਮਲਾ ਕੀਤਾ ਸੀ। ਸੋ ਕੁੱਲ ਮਿਲਾ ਕੇ ਇਹ ਅੱਜ ਦੇ ਮਹਾਨ ਭਾਰਤ ਦਾ ਹਾਲ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਹੁਣ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਬਾਬਾ ਫਰੀਦ ਜੀ ਦੇ ਸ਼ਲੋਕਾਂ ਤੇ ਵਿਚਾਰ ਕਰਦੇ, ਅੱਜ 2 ਸ਼ਲੋਕ ਅਸੀਂ ਚੁਣੇ ਨੇ। ਦੋਨਾਂ ਦਾ ਸੰਬੰਧ ਜ਼ਿੰਦਗੀ ਦੀ ਹਕੀਕਤ ਨਾਲ ਹੈ ਜੀ। ਜਦੋਂ ਅਸੀਂ ਮੌਤ ਦੀ ਗੱਲ ਕਰਦੇ ਹਾਂ, ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਪੈਸਿਮਿਜ਼ਮ ਹੈ। ਮੈਂ ਸਮਝਦਾ ਹਾਂ ਵੀ ਇਹ ਹਕੀਕਤ ਹੈ ਔਰ ਹਕੀਕਤ ਨੂੰ ਯਾਦ ਰੱਖਣਾ, ਹਕੀਕਤ ਦੇ ਨੇੜੇ ਰਹਿਣਾ, ਸੱਚ ਦੇ ਨੇੜੇ ਰਹਿਣਾ, ਕਿਉਂਕਿ ਜੇ ਅਸੀਂ ਮਿੱਥ 'ਚ ਰਵਾਂਗੇ, ਧੋਖੇ 'ਚ ਰਵਾਂਗੇ ਤੇ ਧੋਖਾ ਖਾਵਾਂਗੇ। ਸੋ ਪਹਿਲਾ ਸ਼ਲੋਕ ਹੈ ਬਾਬਾ ਫਰੀਦ ਜੀ ਦਾ, ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆਵੈ ਢਾਹਾ, ਅੱਗੇ ਦੋਜ਼ਖ ਤਪਿਆ ਸੁਣੀਏ, ਹੂਲ ਪਵੈ ਕਾ ਹਾਹਾ, ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਵੇ ਪਰਵਾਹ, ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹਿ ਉਗਾਹ। ਹੁਣ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਮੌਤ ਦਾ ਬੰਨਾ ਕਿਨਾਰਾ, ਮੌਤ ਮੈਨੂੰ ਇਵੇਂ ਦਿਸਦੀ ਹੈ ਜਿਵੇਂ ਜਿਉਂ ਦਰਿਆਵੈ ਢਾਹਾ। ਜਦੋਂ ਤੁਸੀਂ ਦਰਿਆ ਦੇ ਇੱਕ ਕੰਢੇ ਖਲੋਂਦੇ ਹੋ ਤੇ ਤੁਹਾਨੂੰ ਦੂਸਰਾ ਨਜ਼ਰ ਆ ਰਿਹਾ ਹੁੰਦਾ ਵੀ ਮੈਨੂੰ ਤਾਂ ਮੌਤ ਇਵੇਂ ਆਪਣੀ ਸਾਹਮਣੇ ਨਜ਼ਰ ਆ ਰਹੀ ਹੈ। ਤੇ ਇਹ ਵੀ ਫੇਤ ਕੀਤਾ ਜਾਂਦਾ ਹੈ ਕਿ ਅੱਗੇ ਦੋਜ਼ਖ ਤਪਿਆ ਸੁਣੀਏ, ਕਿ ਨਰਕ ਦੀ ਜਿਹੜੀ ਅੱਗ ਹੈ ਉਹ ਤਪ ਰਹੀ ਹੈ। ਹੂਲ ਪਵੈ ਕਹਾ, ਔਰ ਇੰਨੇ ਕੁ ਦੇ ਸੜ ਰਹੇ ਨੇ, ਹੂਲ ਕਹਿੰਦੇ ਨੇ ਰੌਲੇ ਨੂੰ, ਕਹਾ ਕਹਿੰਦੇ ਹਾਹਾਕਾਰ, ਕਿ ਉਸ ਅੱਗ 'ਚ ਜਿਹੜੇ ਸੜ ਰਹੇ ਨੇ, ਚਾਰ ਚੁਫੇਰੇ ਹਾਹਾਕਾਰ ਹੈ। ਹੁਣ ਆਪਣੇ ਆਪ ਨੂੰ ਕਹਿ ਰਹੇ ਨੇ ਵੀ ਇਕਨਾਂ ਨੂੰ ਸਭ ਸੋਝੀ ਆਈ, ਇਕਨਾਂ ਤੋਂ ਨਜ਼ਰ ਆਉਂਦਾ ਹੈ ਵੀ ਦੋਜ਼ਖ ਹੈ, ਅੱਗੇ ਤੁਸੀਂ ਆਨਸਰੇਬਲ ਹੋ, ਅਕਾਊਂਟੇਬਲ ਹੋ ਆਪਣੇ ਕਰਤੂਤਾਂ ਦੇ ਲਈ। ਲੇਕਿਨ ਇਕਨਾਂ ਨੂੰ ਤਾਂ ਸਮਝ ਆ ਗਈ, ਉਹਨਾਂ ਨੂੰ ਤਾਂ ਮੌਤ ਦਾ ਖੌਫ ਹੈ, ਉਹ ਦੁਨੀਆ ਦੇ ਵਿੱਚ ਚੰਗੇ ਅਮਲ ਕਰਦੇ ਨੇ। ਇੱਕ ਫਿਰਦੇ ਵੇ ਪਰਵਾਹ, ਇੱਕ ਉਹ ਨੇ ਕਹਿੰਦੇ ਨੇ ਵੀ ਕੋਈ ਦੇਖੀ ਜਾਏਗੀ, ਇਹ ਜੱਗ ਮਿੱਠਾ ਅਗਲਾ ਕਿਹਨੇ ਡਿੱਠਾ, ਉਹ ਬੇਪਰਵਾਹ ਨੇ। ਅਮਲ ਜੇ ਕੀਤਿਆਂ ਦੁਨੀਆ ਵਿੱਚ ਸੇ ਦਰਗਹਿ ਉਗਾਹ, ਉਗਾਹ ਗਵਾਹੀ ਨੂੰ ਕਹਿੰਦੇ ਨੇ ਕਿ ਵੀ ਇਹ ਜਿਹੜੇ ਅਸੀਂ ਦੁਨੀਆ ਦੇ ਵਿੱਚ ਜਿਹੜੇ ਅਮਲ ਕੀਤੇ ਨੇ ਉਹੀ ਅਲਟੀਮੇਟਲੀ ਤੁਹਾਡੇ ਗਵਾਹੀ ਬਣਨਗੇ, ਐਵੀਡੈਂਸ ਹੋਣਗੇ। ਉੱਥੇ ਸੱਚੋ ਹੀ ਸੱਚ ਨਿਬੜੇ, ਉੱਥੇ ਤੁਹਾਡੇ ਅਮਲ ਸੇ ਜ਼ਿੰਦਗੀ ਬਣਤੀ ਹੈ। ਅਲਾਮਾ ਇਕਬਾਲ, जन्नत भी जहन्नम भी ये खाकी अपनी फितरत से, ना नूरी है ना नारी है। ਨੂਰ ਤੇ ਨਾਰ ਅੱਗ ਨੂੰ ਕਹਿੰਦੇ ਨੇ ਕਿ ਵੀ ਇਹ ਫਿਤਰਤ ਜਿਹੜੀ ਹੈ ਅਲਟੀਮੇਟਲੀ ਤੁਹਾਡੇ ਅਮਲਾਂ ਦੇ ਨਾਲ ਹੈ ਕਿ ਤੁਸੀਂ ਕੀ ਅਮਲ ਕੀਤੇ ਨੇ ਜ਼ਿੰਦਗੀ 'ਚ। ਔਰ ਦੂਸਰਾ ਸ਼ਲੋਕ ਹੈ, ਫਰੀਦਾ ਦਰਿਆਵੈ ਕੰਨੇ ਬਗਲਾ, ਬੈਠਾ ਕੀਲ ਕਰੇ, ਕੀਲ ਕਰੇਂਦੇ ਹੰਝ ਨੂੰ, ਅਚਿੰਤੇ ਬਾਜ ਪਏ ਤਿਸ ਰੱਬ ਦੇ, ਕੀਲਾਂ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ, ਸੇ ਗਾਲੀ ਰੱਬ ਕੀਆਂ। ਜੀ ਹੁਣ ਜ਼ਾਹਰ ਹੈ ਕਿ ਇਹ ਜਦੋਂ ਸਡਨ ਮੌਤ ਆਉਂਦੀ ਹੈ, ਜਵਾਨੀ 'ਚ ਕੋਈ ਭਰ ਜਵਾਨੀ ਚਲਾ ਗਿਆ, ਕੋਈ ਇੱਕਦਮ ਐਕਸੀਡੈਂਟ 'ਚ ਚਲਾ ਗਿਆ, ਕੋਈ ਬਿਮਾਰੀ ਨਾਲ ਚਲਾ ਗਿਆ। ਔਰ ਇਹਦੇ ਲਈ ਬਾਬਾ ਫਰੀਦ ਨੇ ਜਿਹੜਾ ਅਲੰਕਾਰ ਇਸਤੇਮਾਲ ਕੀਤਾ, ਕਦੇ ਤੁਸੀਂ ਦੇਖੋ ਹਾਲਾਂ ਜਿਹੜਾ ਬਗਲਾ ਹੁੰਦਾ, ਚਿੱਟਾ ਬਗਲਾ ਬਹੁਤ ਸੋਹਣਾ ਲੱਗਦਾ ਹੈ, ਤੇ ਜੇ ਉਹਨੂੰ ਅਸੀਂ ਹੰਸ ਕਹਿੰਦੇ, ਚਿੱਟੇ ਨੂੰ ਜਿਹੜਾ ਅਸਮਾਨ ਜੋੜਦਾ, ਜਿਹੜਾ ਛੋਟਾ ਜਿਹਾ ਬਗਲਾ ਹੈ ਉਹਦੇ ਲਈ ਵੀ ਬਾਬਾ ਫਰੀਦ ਨੇ ਸ਼ਬਦ ਹੰਝ ਇਸਤੇਮਾਲ ਕੀਤਾ ਕਿ ਹੰਸ ਵਰਗਾ। ਹੁਣ ਦਰਿਆ ਦੇ ਹੁਣ ਜਿਹੜਾ ਬਗਲਾ ਹੈ ਉਹ ਨਾਲ ਦੇ ਨਾਲ ਉਹਨੇ ਅੱਖ ਰੱਖੀ ਹੁੰਦੀ ਹੈ ਵੀ ਮੱਛੀ ਕਿਹੜੀ ਉੱਤੇ ਲੈਂਡ ਸਾਹ ਆਈ, ਉਹਨੂੰ ਦਬੋਚਦਾ, ਮੱਛੀਆਂ ਖਾ ਰਿਹਾ ਹੁੰਦਾ। ਤੇ ਕਈ ਵਾਰੀ ਸਾਡੇ ਅਧਿਆਤਮ ਜਾਂ ਰੂਹਾਨੀਅਤ ਦੇ ਵਿੱਚ ਇਹ ਵੀ ਮੈਟਾਫਰ ਹੁੰਦਾ ਹੈ ਕਿ ਬਗਲਾ ਭਗਤ ਹੈ ਜੀ, ਕਿ ਜੋ ਕਹਿੰਦੇ ਇੱਕ ਲੱਤ ਭਾਰ ਖੜਾ ਹੈ, ਬਗਲਾ ਮੱਛੀਆਂ ਨੂੰ ਦੱਸ ਰਿਹਾ ਮੈਂ ਭਗਤੀ ਕਰ ਰਿਹਾ, ਜਿਵੇਂ ਕਰਦੇ ਨੇ ਉਹਨੂੰ ਚਬਕਦਾ। ਇਦਾਂ ਦੇ ਸਾਡੇ ਵਰਗੇ ਬਹੁਤ ਸਾਰੇ ਬਹੁ ਰੂਪੀਏ ਨੇ ਜਿਹੜੇ ਅਸੀਂ ਸੰਤ, ਬਾਬੇ, ਗੁਰਮੁਖ ਔਰ ਬੜੇ ਲੀਡਰ ਬਣੇ ਹੁੰਦੇ, ਪਰ ਸਾਡੇ ਚੋਂ ਬਗਲੇ ਵਾਂਗੂ ਖਾਣੀਆਂ ਮੱਛੀਆਂ ਹੁੰਦੀਆਂ ਨੇ। ਹੁਣ ਬਾਬਾ ਫਰੀਦ ਕਹਿੰਦੇ ਨੇ ਕਿ ਦਰਿਆਵੇ ਕੰਨੇ ਬਗਲਾ, ਕਿ ਦਰਿਆ ਦੇ ਕੰਢੇ ਬਗਲਾ ਬੈਠਾ ਕੇਲ ਕਰੇ, ਕਲੋਲ ਕਰ ਰਿਹਾ, ਕੇਲ ਕਰੇਂਦੇ ਹੰਝ ਨੂੰ, ਹੰਝ ਨਿੱਕਾ ਜਿਹਾ ਬਗਲਾ ਹੰਸ ਵਰਗਾ, ਉਹ ਕੇਲ ਕਰ ਰਿਹਾ, ਕਲੋਲਾਂ ਕਰ ਰਿਹਾ। ਅਚਿੰਤੇ ਬਾਜ ਪਏ, ਬਾਜ ਜਿਹੜਾ ਜਿਹਦੀ ਅੱਖ ਜਿਹੜੀ ਹੈ ਸਾਡੇ ਹਿਊਮਨ ਆਈ ਨਾਲੋਂ 8 ਟਾਈਮਸ ਪਾਵਰਫੁਲ ਹੁੰਦੀ ਹੈ, ਉੱਤੋਂ ਦੇਖਦਾ, ਔਰ ਬਾਜ ਦੀ ਇੰਨੀ ਤੇਜ਼ ਹੁੰਦੀ ਹੈ
ਝਪਟ ਉਹ ਆਪਣੀਆਂ ਲੱਤਾਂ ਨਾਲ ਹੀ ਉਹਨੂੰ ਚੁੱਕ ਕੇ ਲੈ ਜਾਂਦਾ। ਉਹ ਆਪਣੇ ਤੋਂ ਕਿੰਨੇ ਭਾਰੇ ਨੂੰ ਵੀ ਚੁੱਕਿਆ ਹੁੰਦਾ ਜੀ। ਕਈ ਵਾਰੀ ਛੋਟੇ ਬੱਚੇ ਜਿਹੜੇ ਹੁੰਦੇ ਨੇ ਬਾਹਰ ਹੁੰਦੇ ਸੀ ਜਦੋਂ ਤੁਸੀਂ ਕਿਤੇ ਟੂਰਿਸਟ ਸਪੌਟਸ ਤੇ ਜਾਓ ਤੇ ਕਈ ਥਾਵਾਂ ਤੇ ਕਿਉਂਕਿ ਰੋਟੀਆਂ ਲੋਕ ਖਾ ਕੇ ਸੁੱਟ ਰਹੇ ਹੁੰਦੇ ਨੇ ਤੇ ਹਦਾਇਤ ਹੁੰਦੀ ਸੀ ਕਿ ਵੀ ਉਹ ਬੱਚੇ ਨੂੰ ਵੀ ਚੁੱਕ ਲੈਂਦੇ ਨੇ। ਕਿੰਨਾ ਬਹੁਤ ਛੋਟਾ ਹੁੰਦਾ ਹੋਏਗਾ ਜਾਂ ਟਰਾਈ ਕਰਦੇ ਹੋਣਗੇ, ਲੇਕਿਨ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਬਾਜ ਦੇ ਪੰਜੇ ਦੇ ਵਿੱਚ ਬਹੁਤ ਜ਼ੋਰ ਹੁੰਦਾ ਹੈ। ਸੋ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪੇ ਅਚੇਤ ਕਿ ਵੀ ਅਸੀਂ ਜ਼ਿੰਦਗੀ ਦੇ ਵਿੱਚ ਮਨੁੱਖ ਜਿਹੜਾ ਹੈ ਆਸ਼ੀ ਦੇ ਵਿੱਚ ਕੇਲ ਕਲੋਲ ਕਰ ਰਿਹਾ ਤੇ ਮੌਤ ਦਾ ਬਾਜ ਜਿਹੜਾ ਆ ਕੇ ਅਚੇਤ ਬਿਨਾਂ ਸਾਡੇ ਚਿੱਤ ਚੇਤੇ ਵੀ ਨਹੀਂ ਆ ਕੇ ਮੌਤ ਦਾ ਬਾਜ ਝਪੜਦੇ ਬਾਜ ਪਏ ਤੇ ਇਸ ਰੱਬ ਦੇ ਕੇਲਾਂ ਵਿਸਰੀਆਂ ਕਲੋਲਾਂ ਭੁੱਲ ਗਈਆਂ ਜੋ ਮਨ ਚਿੱਤ ਨਾ ਚੇਤੇ ਸਨ, ਜਿਹੜੀ ਬੰਦੇ ਨੇ ਕਦੇ ਸੋਚਿਆ ਵੀ ਨਹੀਂ ਸੀ ਇਹ ਵਾਪਰ ਸਕਦਾ। ਸੋ ਗਾਲੀ ਰੱਬ ਕੀਆਂ ਕਿ ਉਹ ਗੱਲਾਂ ਰੱਬ ਨੇ ਕਰ ਦਿੱਤੀਆਂ। ਸੋ ਇਹ ਸਾਡੇ ਵੀਕਐਂਡ ਦਾ ਬਾਬਾ ਫਰੀਦ ਸਾਨੂੰ ਯਾਦ ਕਰਵਾ ਰਹੇ ਨੇ ਕਿ ਭਾਈ ਅਲਟੀਮੇਟਲੀ ਟਰੂਥ ਕੀ ਹੈ, ਸੱਚ ਕੀ ਹੈ। ਜੇ ਸੱਚ ਦੇ ਨੇੜੇ ਹੋਵਾਂਗੇ ਤੇ ਫਿਰ ਸੁੱਖ ਮਿਲਦਾ ਹੈ, ਫਿਰ ਬੇਪਰਵਾਹੀ ਵੀ ਹੁੰਦੀ ਹੈ ਆਪਣੀ ਕਿਸਮ ਦੀ, ਫਕੀਰਾਂ ਦੀ ਆਪਣੀ ਮੌਜ ਹੁੰਦੀ ਹੈ। ਤੇ ਜੇ ਅਸੀਂ ਖਚਤ ਰਵਾਂਗੇ ਫਿਰ ਇਹ ਵੀ ਹੁੰਦਾ ਜੇ ਅਸੀਂ ਇਹਦੇ ਲਈ ਇੰਨਾ ਕੀਤਾ ਅਸੀਂ ਉਹਦੇ ਲਈ ਇੰਨਾ ਕੀਤਾ, ਉਹ ਵੀ ਛੱਡ ਗਿਆ ਇਹ ਵੀ ਛੱਡ ਗਿਆ। ਇਹ ਕਹਾਣੀਆਂ ਰੋਜ਼ ਦੀਆਂ ਨੇ, ਹਰ ਘਰ ਦੀਆਂ ਨੇ, ਘਰ ਘਰ ਦੀਆਂ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਪਰ ਇਸ ਵਿਚਾਰ ਨਾਲ ਅਖੀਰਲੀਆਂ ਨੇ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਹਰ ਪਾਸੇ ਸੱਦਾ ਆ ਰਿਹਾ, ਕਿਸੇ ਘਰ ਚੋਂ ਕੋਈ ਜਾ ਰਿਹਾ ਕੋਈ ਜਾ ਰਿਹਾ, ਸਦਨ ਹਾਰਾ ਸਿਮਰੀ ਹੈ ਨਾਨਕ ਸੇ ਦੇ ਆਵਨ। ਕਿ ਭਾਈ ਉਸ ਨੂੰ ਯਾਦ ਕਰੋ ਕਿ ਜਿੱਦਣ ਉਹਦਾ ਸੱਦਾ ਆਣਾ, ਪਰ ਉਸ ਤੋਂ ਪਹਿਲਾਂ ਹੀ ਯਾਦ ਕਰੋ। ਸੱਦਾ ਤਾਂ ਫਿਰ ਵੀ ਭੇਜ ਦੇਣਾ ਉਹਨੇ, ਪਰ ਬੰਦਾ ਆਰਾਮ ਨਾਲ ਜਾਂਦਾ, ਫਿਰ ਇਹ ਨਹੀਂ ਹੁੰਦਾ ਵੀ ਇਹ ਕੀ ਹੋ ਗਿਆ। ਜੀ ਡਾਕਟਰ ਸਾਹਿਬ ਬਿਲਕੁਲ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਜਾਬ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।